ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਜਿਸ ਉੱਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ। ਦੱਸਣਗੇ ਪੰਜਾਬ ਵਿੱਚ ਭਾਰਤ ਵਿੱਚ ਕੀ ਕੁਛ ਵਾਪਰਿਆ। ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਉਹਨਾਂ ਦਾ ਫ਼ੋਨ ਨੰਬਰ ਹੈ ਜੀ। ਕ੍ਰਿਸ਼ਨ ਧਨੋਤਾ ਜੀ ਜੋ ਬਸੇਠੀ ਤੋਂ, ਬਚਿੱਤਰ ਸਿੰਘ ਜੀ ਚਾਹਲ ਫਰਜ਼ਨੋ ਤੋਂ, ਮਹਿੰਦਰ ਸਿੰਘ ਅਤੇ ਮਨਜੀਤ ਕੌਰ ਤੱਖਰ ਮੋਡੈਸਟਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪ ਸਭ ਦਾ। ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਮੈਂਟੂ ਜੀ ਪਹਿਲਾਂ ਆਪਾਂ ਬਿਹਾਰ ਦੀ ਗੱਲ ਕਰਦੇ ਹਾਂ। ਉੱਥੇ ਦੇ ਟੀਚਰਾਂ ਨੂੰ ਵੈਸੇ ਤਾਂ ਜਦ ਦੀ ਗੌਰਮੈਂਟ ਬਣੀ ਹੈਗੀ ਆ ਕੁਛ ਨਾ ਕੁਛ ਨਵਾਂ ਹੀ ਹੁੰਦਾ ਆ। ਤੁਗਲਕੀ ਫਰਮਾਨ ਮਿਲਿਆ। ਦੇਖੋ ਬੜੇ ਅਜੀਬੋ ਗਰੀਬ ਜੇ ਕੰਮ ਹੋਣ ਡਏ ਆ ਪੂਰੇ ਭਾਰਤ ਦੇ ਵਿੱਚ। ਅੱਜ ਇਹ ਬਿਹਾਰ ਦੇ ਵਿੱਚੋਂ ਜਿਹੜਾ ਤੁਗਲਕੀ ਫਰਮਾਨ ਸਾਹਮਣੇ ਆਇਆ ਇਹਨੇ ਤੇ ਬਿਲਕੁਲ ਇੰਤਹਾ ਹੀ ਕਰ ਦਿੱਤੀ। ਵੈਸੇ ਇਹ ਰਿਕਾਰਡ ਸਾਡੇ ਪੰਜਾਬ 'ਚ ਪਹਿਲਾਂ ਬਣ ਜਾਣਾ ਸੀਗਾ ਪਿਛਲੀ ਸਰਕਾਰ ਵੇਲੇ। ਉਦੋਂ ਇਹਨਾਂ ਨੇ ਇਸ ਤਰ੍ਹਾਂ ਦਾ ਤੁਗਲਕੀ ਫਰਮਾਨ ਜਾਰੀ ਕਰਕੇ ਮੁੜ ਕੇ ਉਹਨੂੰ ਰੱਦ ਕਰ ਦਿੱਤਾ ਸੀਗਾ ਸਮਾਂ ਰਹਿੰਦਿਆਂ। ਹੁਣ ਬਿਹਾਰ ਦੇ ਇਹ ਜਿਹੜੇ ਹੁਕਮਰਾਨ ਆ ਉਹਨਾਂ ਨੇ ਪੰਜਾਬ ਵਾਲਿਆਂ ਦੀ ਜਿਹੜੀ ਪਿਰਤ ਅਧੂਰੀ ਰਹਿ ਗਈ ਸੀ ਉਹ ਪੂਰੀ ਕਰ ਦਿੱਤੀ ਆ। ਇਹਨਾਂ ਨੇ ਫਰਮਾਨ ਇਹ ਜਾਰੀ ਕੀਤਾ ਆ ਕਿ ਜਿਹੜੇ ਟੀਚਰਸ ਨੇ ਉਹ ਸਵੇਰੇ ਤੇ ਸ਼ਾਮ ਨੂੰ 1 ਘੰਟਾ, ਯਾਨੀ ਸਵੇਰੇ 1 ਘੰਟਾ, ਸ਼ਾਮ ਨੂੰ ਉਹ ਖੇਤਾਂ 'ਚ ਨਿਗਰਾਨੀ ਕਰਿਆ ਕਰਨਗੇ ਕਿ ਕਿਹੜਾ ਬੰਦਾ ਬਾਹਰ ਅੰਦਰ ਜਾਂਦਾ, ਖੁੱਲ੍ਹੇ 'ਚ ਜਾਂਦਾ ਜੰਗਲ ਪਾਣੀ ਲਈ। ਔਰ ਪਹਿਲਾਂ ਉਹ ਸਮਝਾਉਣਗੇ ਪਿਆਰ ਦੇ ਨਾਲ ਕਿ ਭਾਈ ਖੁੱਲ੍ਹੇ 'ਚ ਤੁਸੀਂ ਰਫਾ ਹਾਜ਼ਤ ਲਈ ਨਾ ਜਾਓ। ਜੇ ਉਹ ਨਹੀਂ ਮੰਨਣਗੇ ਤਾਂ ਫਿਰ ਜ਼ਬਰਦਸਤੀ ਉਹਨਾਂ ਦੀਆਂ ਸੈਲਫੀਆਂ ਲਈਆਂ ਜਾਣਗੀਆਂ, ਯਾਨੀ ਉਹਨਾਂ ਦੇ ਨਾਲ ਫੋਟੋ ਖਿੱਚੀ ਜਾਇਆ ਕਰੂਗੀ। ਔਰ ਫਿਰ ਉਹ ਫੋਟੋ ਹੈ ਜਿਹੜੀ ਉਹ ਉੱਤੇ ਹੈਡਕੁਆਟਰ ਨੂੰ ਭੇਜੀ ਜਾਇਆ ਕਰੂਗੀ। ਯਾਨੀ ਇਹ ਕੰਮ ਸਵੇਰੇ ਵੀ ਹੋਇਆ ਕਰੂ ਔਰ ਸ਼ਾਮ ਨੂੰ ਵੀ ਹੋਇਆ ਕਰੂ, ਦੋਨੇ ਟਾਈਮ। ਔਰ ਇਹਦੀ ਨਿਗਰਾਨੀ ਜਿਹੜੀ ਕਰਿਆ ਕਰੇਗਾ ਸਕੂਲ ਦਾ ਪ੍ਰਿੰਸੀਪਲ ਕਿ ਠੀਕ ਢੰਗ ਦੇ ਨਾਲ ਇਹ ਮੁਹਿੰਮ ਚੱਲਦੀ ਪਈ ਹੈ। ਜੇ ਕੋਈ ਵਿੰਗ ਫੇਰਿਆ, ਵੱਲ ਫੇਰਿਆ ਤਾਂ ਫਿਰ ਉਹ ਆਪੇ ਅਧਿਆਪਕਾਂ ਨੂੰ ਖਿੱਚ ਕੇ ਸਿੱਧਿਆ ਕਰ ਦਿਆ ਕਰੇਗਾ। ਹਾਲਾਂਕਿ ਬਿਹਾਰ ਦੇ ਵਿੱਚ ਜਿਹੜੇ ਅਧਿਆਪਕ ਆ, ਟੀਚਰ ਆ, ਉਹ ਇਸ ਤੁਗਲਕੀ ਫਰਮਾਨ ਤੋਂ ਕਾਫੀ ਖਫਾ ਨਜ਼ਰ ਆਉਂਦੇ ਪਏ, ਵਿਰੋਧ ਦੇ ਵਿੱਚ ਉਤਰੇ ਪਏ ਆ। ਪਰ ਇਹ ਕਹਿੰਦੇ ਆ ਕਿ ਦੇਖੋ ਜੀ, ਜਿਹੜੇ ਅਧਿਆਪਕ ਹੁੰਦੇ ਆ ਉਹ ਬੜੇ ਇੰਟਲੈਕਚੁਅਲ ਹੁੰਦੇ ਆ ਔਰ ਬਿਹਤਰ ਢੰਗ ਦੇ ਨਾਲ ਦੱਸ ਸਕਦੇ ਆ ਕਿ ਬਾਹਰ ਜਾ ਕੇ ਗੰਦ ਨਹੀਂ ਪਾਈਦਾ। ਔਰ ਉਹਨਾਂ ਦਾ ਸਮਝਾਉਣ ਦਾ ਜਿਹੜਾ ਤਰੀਕਾ ਹੁੰਦਾ ਦੂਸਰੇ ਅਫਸਰਾਂ ਦੇ ਮੁਕਾਬਲੇ ਬੜਾ ਸੌਫਟ ਹੁੰਦਾ, ਬਹੁਤ ਸਮਝਦਾਰ ਵਾਲਾ ਹੁੰਦਾ, ਬਹੁਤ ਅਸਰਦਾਰ ਵਾਲਾ ਹੁੰਦਾ। ਪਰ ਇੱਥੇ ਹੁਣ ਦੇਖੋ, ਜੇ ਅੱਗੋਂ ਸੈਲਫੀ ਖਿੱਚਦੇ ਆ ਕਿਸੇ ਨੇ ਮੋਹਰਾਂ 'ਚ ਡਾਂਗ ਮਾਰੀ, ਉਹ ਵੀ ਅਧਿਆਪਕ ਦੀ ਪੈਣੀ ਹੈ। ਦੂਜੀ ਚੀਜ਼, ਇਹ ਇਕੱਲਾ ਬਿਹਾਰ ਦਾ ਮਸਲਾ ਨਹੀਂ ਆ। ਪਿਛਲੇ ਦਿਨ ਹੀ ਹਰਿਆਣੇ ਦੇ ਵਿੱਚੋਂ ਵੀ ਇਸ ਤਰ੍ਹਾਂ ਦੀ ਖਬਰ ਆਈ ਸੀਗੀ। ਉੱਥੇ ਅਧਿਆਪਕਾਂ ਨੂੰ ਲਿਜਾ ਕੇ ਸੂਰਜਕੁੰਡ ਦੇ ਮੇਲੇ ਦੇ ਵਿੱਚ ਇਹਨਾਂ ਨੇ ਪਾਂਦੇ ਬਣਾ ਦਿੱਤਾ ਸੀ, ਪੁਜਾਰੀ ਬਣਾ ਦਿੱਤਾ ਸੀਗਾ। ਸੋ ਪੰਜਾਬ ਦੇ ਵਿੱਚ ਵੀ ਇਹੋ ਕੁਛ ਹੀ ਚੱਲ ਪੈਂਦਾ। ਕਦੇ ਉਹ ਮਿਡ ਡੇ ਮੀਲ ਦੀਆਂ ਉਹ ਥਾਲੀਆਂ ਚੁੱਕੀ ਫਿਰਦੇ ਆ ਮਾਸਟਰ, ਕਦੇ ਇਹ ਜੋ ਮਰਦਮਸ਼ੁਮਾਰੀ ਹੁੰਦੀ ਆ ਉਹਦੇ ਰਜਿਸਟਰ ਚੁੱਕੀ ਫਿਰਦੇ ਆ, ਕਦੇ ਉਹ ਵੋਟਾਂ ਬਣਾਉਂਦੇ ਫਿਰਦੇ ਆ। ਇਹ ਸਭ ਕੁਛ ਜਿਹੜਾ ਚੱਲਦਾ ਪਿਆ, ਇਹਦਾ ਅਸਰ ਕਿੱਥੇ ਪੈਂਦਾ? ਅਸਰ ਜਾ ਕੇ ਪੈਂਦਾ ਗਰੀਬ ਬੱਚੇ ਤੇ, ਕਿਉਂਕਿ ਇਹਨਾਂ ਸਕੂਲਾਂ 'ਚ ਗਰੀਬ ਬੱਚੇ ਪੜ੍ਹਦੇ ਆ। ਸੋ ਅਮੀਰਾਂ ਦੇ ਬੱਚੇ ਪੜ੍ਹਦੇ ਹੋਣ ਤੇ ਸ਼ਾਇਦ ਇਹ ਤੁਗਲਕੀ ਫਰਮਾਨ ਵੀ ਨਾ ਜਾਰੀ ਹੋਣ। ਪਰ ਇਹੋ ਜਿਹੇ ਤੁਗਲਕੀ ਫਰਮਾਨ ਹੈ ਜਿਹੜੇ ਉਹ ਨੁਕਸਾਨ ਅੰਤ ਨੂੰ ਗਰੀਬਾਂ ਦਾ ਕਰਦੇ ਪਏ ਆ। ਇਹਨਾਂ ਤੇ ਮਾੜੀ ਮੋਟੀ ਇਹਨਾਂ ਨੂੰ ਥੋੜ੍ਹੀ ਜਿਹੀ ਸੂਝ ਦਿਖਾਉਣੀ ਚਾਹੀਦੀ ਆ। ਪਰ ਅਫਸੋਸ ਦੀ ਗੱਲ ਹੈ, ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਵਾਲੇ ਇਹ ਕੰਮ ਕਰਦੇ ਪਏ ਆ, ਲੋਕਾਂ ਨੂੰ ਵਾਕਿਆ ਹੀ ਚਾਨਣ ਹੋ ਰਿਹਾ ਕਿ ਇਹ ਰਾਜ ਹੈ ਜਿਹੜਾ ਮੋਦੀ ਰਾਜ ਹੈ ਜਿਹੜਾ ਉਹ ਲੰਮੇ ਸਮੇਂ ਤੱਕ ਇਹਨਾਂ ਦੀਆਂ ਕਰਤੂਤਾਂ ਲਈ ਯਾਦ ਰੱਖਿਆ ਜਾਊਗਾ। ਹਾਂ ਜੀ, ਬਿਲਕੁਲ, ਬਹੁਤ ਵੱਡਾ ਨਾਂ ਲਿਖਿਆ ਜਾਊਗਾ ਜੀ ਇਤਿਹਾਸ ਦੇ ਵਿੱਚ। ਅਤੇ ਅੱਗੇ ਜਿਸ ਤਰ੍ਹਾਂ ਆਪਾਂ ਤੁਸੀਂ ਹੁਣ ਮੋਦੀ ਦੀ ਗੱਲ ਕੀਤੀ ਆ, ਮੋਦੀ ਇਹਨੇ ਪਹੁੰਚਣਾ ਤਾਂ ਹੁੰਦਾ ਆ ਕਿਸੇ ਨਾ ਕਿਸੇ ਰਾਜ ਵਿੱਚ ਪਹੁੰਚ ਜਾਂਦਾ ਉਹ ਬਾਹਰਲੇ ਦੇਸ਼ ਦੇ ਵਿੱਚ। ਇਸੇ ਤਰ੍ਹਾਂ ਟ੍ਰੇਨ ਪਹੁੰਚਣੀ ਸੀ ਮਹਾਰਾਸ਼ਟਰ ਤੇ ਪਹੁੰਚ ਗਈ ਮੱਧ ਪ੍ਰਦੇਸ਼ ਵਿੱਚ। ਦੇਖੋ, ਇਹ ਟ੍ਰੇਨਾਂ ਦਾ ਬਹੁਤ ਅਜੀਬੋ ਗਰੀਬ ਜਿਹਾ ਦੌਰ ਚੱਲਦਾ ਪਿਆ। ਅਸੀਂ ਉਦੋਂ ਖਬਰਾਂ ਕਰਦੇ ਪਏ ਸਾਂ ਕਿ ਕਿੰਨੇ ਇੰਜਣ ਹੈ ਜਿਹੜੇ ਉਹ ਆਪਣੇ ਆਪ ਹੀ ਭੱਜ ਪਏ ਆ। ਇਹ ਅੱਜ ਟ੍ਰੇਨ ਆਪਣੇ ਆਪ ਭੱਜ ਗਈ ਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਇਹ ਟ੍ਰੇਨ 160 ਕਿਲੋਮੀਟਰ ਦੂਰ ਗਲਤ ਦਿਸ਼ਾ ਵੱਲ, ਯਾਨੀ ਗਲਤ ਟਰੈਕ ਤੇ ਭੱਜੀ ਆ। ਜਾਣਾ ਇਹਨੇ ਮਹਾਰਾਸ਼ਟਰ ਦੇ ਵਿੱਚ ਸੀ, ਚਲੀਏ ਮੱਧ ਪ੍ਰਦੇਸ਼ ਦੇ ਵਿੱਚ ਗਈ ਆ। ਕੁੱਲ ਇਹਦਾ ਸਫ਼ਰ ਜਿਹੜਾ ਬਣਦਾ ਵਾ ਉਹ 160 ਕਿਲੋਮੀਟਰ ਦਾ। ਅਸਲ ਦੇ ਵਿੱਚ ਇਹ ਜਿਹੜੀ ਟ੍ਰੇਨ ਸੀਗੀ ਇਹ ਤੁਰਨੀ ਸੀਗੀ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ। ਫਿਰ ਇਹਨੇ ਕੋਟਾ, ਸੂਰਤ, ਮੁੰਬਈ, ਪੂਨੇ
इस रस्ते कोल्हापुर दे विच जाके वड़ना सीगा, पर यह गड्डी है जिहड़ी वो गलत सिग्नल मिलने ते दसदे आ मथुरा तो आगरा चलेगी, आगरा तो अगे ग्वालियर होंदे होए मध्य प्रदेश के मुरैना जिले दे विच बानमेर स्टेशन है उत्थे चलेगी। उत्थे जाके पता लगा कि गड्डी ते महाराष्ट्र की बजाय मध्य प्रदेश के विच पहुंच गई है। फिर जदों पता लगा यात्रियों ने भी बहुत विरोध किया कि तुसीं सानूं कित्थे लिआंदा। और एक दिलचस्प गल इहदे विच होर सीगी कि यही वो ट्रेन सी जिहदे च 2500 किसान अजिहे सन जिहड़े इत्थे प्रदर्शन हो रहे आ किसानां दे दिल्ली दे विच, उन्हां प्रदर्शनां दे विच शिरकत लैके मुड़दे पए सन। किसान कहिंदे आ कि सानूं खज्जल खुआर करन लई सब कुछ कीता गया। हुण विचली गल दा तां पता नहीं, पर इस ट्रेन नूं मुड़ के फिर उसे सही रूट वल मोड़िया गया, यानी 160 किलोमीटर पिछा नूं, और फिर वो मंजिल वल रवाना की गई है। ये हुण सवेर नूं जाके उत्थे पहुंचनी है। हाल दी घड़ी अपने टिकाणे नहीं लगी, हाले रस्ते दे विच ही है ट्रेन, यानी कल नूं वीरवार तड़के भारत दे जदों सवेरे होए होणगे उस समय जाके कोल्हापुर दे विच दाखल होएगी। पर लोग शुक्र मनाउंदे आ कि चलो ये ट्रेन घर दी घर 'च ही रह गई है। जे किते इत्थे पंजाब दे विच हुंदी ते ट्रेन बठिंडे तो परां राजस्थान नूं हो जांदी ते हो सकदा सी पाकिस्तान चले जांदी, ते पाकिस्तान वालियां ने ते वैसे भी ट्रेन नहीं सी मोड़नी। उन्हां ने कहना सी कि जिहड़ी सन्नी दिओल भजा के लिया सी असीं ओहदे वट्टे 'च ये ट्रेन जिहड़ी रखांगे। सो ये जो ट्रेनां वाला काम चलदा पिया, पता नहीं की हो रहा। ये ड्राइवर किहो जिहा सीगा जिहड़ा 160 किलोमीटर तक जागिया ही नहीं, उहनूं पता ही नहीं लग्या कि मैं किहड़े ट्रैक ते जा रहा। सो ये जिहड़ा सब कुछ चलदा पिया, ये बुलेट ट्रेन वालियां नूं चाहीदा कि बुलेट ट्रेन ते जिहड़ी आउणी है सो आउणी आ जिहड़ी पहिलां बुलेट ट्रेन वाली आत्मा इन्हां गड्डियां 'च इन्हां इंजनां 'च बड़ी फिरदी आ। कोई तांत्रिक लिया के कोई इहो जिहा कोई बाबा लिया के इहदा झाड़ फूक ही करा लैण कि इन्हां दे विचों वो आत्मा निकल जावे जिहड़ी बुलेट ट्रेन वाली आत्मा इन्हां 'च वड़ गई आ। कोई गड्डी है जिहड़ी वो लीह तो हेठां ही भज्जी फिरदी आ, वो लीह तो लत्थी तुरी जाती है। कोई गड्डी का इंजन है वो अपने आप ही भज खलोंदा, ते कोई गड्डी है जिहड़ी वो गलत सिग्नल ते 160 किलोमीटर दूसरी स्टेट 'च जाके दाखल हो जाती है। जी जी बिल्कुल, तुसीं तांत्रिक की गल कीती है। तांत्रिक ते आप लीहों लत्थे पए आ, अंदर जा वड़े आ। ते अगे आपां गल करदे सारे देश की कि किन्नियां उत्थे प्रॉब्लम आ, किसी नूं कोई जॉब नहीं मिलती, किसान खुदकशियां कर रहे आ, हाहाकार मची हुई है। पर पद्मावती की चीज़ आ कि उस नूं कोई कहंदा स्कूली सिलेबस विच पढ़ाया जाऊगा, ते कोई कहंदा कि उहदी मूवी नहीं लगन देनी। देखो ये जिहड़ी पद्मावती है ये होई है कि नहीं होई, ਇਹਦੇ ਤੇ एक अलग बहस चल रही है। इतिहासकारां दे ਵੱਖੋ ਵੱਖਰੇ मत आ। कोई कहता है, कोई कहता कि कोरी कल्पना, मतलब कि जिस चीज़ बारे स्पष्ट ही नहीं कि होई है या नहीं होई, ਉਹਦੇ ਤੇ ਵੀ एक लड़ाई हो रही है। ये भारत की सियासत का अजीबो गरीब जिहा रंग है। हुण ਇਹਦੇ ਤੇ ਜਿਹੜਾ शिवराज सिंह चौहान है मध्य प्रदेश का मुख मंत्री, वो बड़ा सीरीयस होया बैठा। उन्हें पहलां ते पद्मावती नूं राजमाता कह दिता। वैसे तो मध्य प्रदेश के विच विजया राजे सिंधिया नूं कहा जाता राजमाते, पर इन्हें राजमाते नवी पैदा कर ली, कहंदा जी पद्मावती राजमाता। हुण दूसरे दिन ये कहंदा कि जी पद्मावती की जिहड़ी महिमा वो असी बच्चों तक भी पहुँचाउणी, असी स्कूली सिलेबस च इहदा सारा पाठक्रम शामिल करके बच्चों नूं दसांगे कि पद्मावती कौन सीगी, उहदी महानता बारे असी उन्हां नूं दसांगे। सो ये महानता दसी जाऊगी, और उहदी महानता पद्मावती दी ये आ कि उन्हें ज़ोहर कीता सी। ज़ोहर कह दिंदे असी जिन्हों सती कह दिंदे आ, वो ज़ोहर आ। सो वो महानता दसी जाऊगी। पर ये जदों इस तरह का इतिहास दसन की गल करते हैं, और जिहड़ा इतिहास ते मितिहास की है वो हाले तक स्पष्ट नहीं, जदों ये दसन की कोशिश करते हैं तो फिर ये इतिहास के नाल किते ना किते धोखा भी करते हैं। जे इतिहास नूं ये जरूरत आ कि पद्मावती कौन है वो अगे बच्चों नूं दसिया जाए, तो फिर इतिहास नूं ये भी जरूरत आ कि बच्चों नूं ये भी दसिया जाए कि इत्थे अजकल जिहड़ी सियासत चलती है उहदे च दो ऐसे खानदान आ जिन्हां दे पुरखियां ने 1857 की बगावत वेले अंग्रेज़ां दे नाल रल के उस बगावत नूं कुचलिया सीगा। वो अज इत्थों दी मेन स्ट्रीम जिहड़ी पॉलिटिक्स जिन्हों कहंदे मेन स्ट्रीम दी पॉलिटिक्स, मुख धारा दी पॉलिटिक्स, उहदे एक वजों विचरदे पे आ। और कांग्रेस च भी है और भारतीय जनता पार्टी च भी है, वो भी दसिया जाए बच्चों नूं। और फिर जे दसन ते ही आए आ पद्मावती दे नाल नाल आ जिहड़े राजपूत विरोध करते पे आ, इन्हां दा इतिहास भी दसिया जाए। राजपूत बहुत सूरमे भी होया,
ਮਹਾਨ ਵੀ ਹੋਇਆ। ਪਰ ਰਾਜਪੂਤਾਂ ਦਾ ਇਤਿਹਾਸ ਇਹ ਵੀ ਦੱਸਿਆ ਜਾਵੇ ਕਿ ਰਾਜਪੂਤਾਂ ਦੇ ਵਿੱਚੋਂ ਹੀ ਉਹ ਲੋਕ ਸੀਗੇ ਜਿਹੜੇ 1757 ਤੱਕ ਅੰਗਰੇਜ਼ ਬੰਗਾਲ ਨਹੀਂ ਸੀ ਟੱਪਦੇ ਪਏ। ਬਾਅਦ ਦੇ ਵਿੱਚ ਇਹਨਾਂ ਦੇ ਕਰਕੇ ਹੀ ਜਦੋਂ ਇਹ ਇੰਡੀਅਨ ਆਰਮੀ ਦੇ ਵਿੱਚ ਰਲਣ ਲੱਗ ਪਏ, ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਕਿੱਥੋਂ ਤੱਕ ਆਪਣੀਆਂ ਜੜ੍ਹਾਂ ਜਮਾ ਲਈਆਂ। ਔਰ 1778 'ਚ ਪਹਿਲੀ ਵਾਰ ਰਾਜਪੂਤ ਰੈਜੀਮੈਂਟ ਬਟਾਲੀਅਨ ਦਾ ਜਨਮ ਹੋਇਆ ਸੀਗਾ। ਉਸ ਤੋਂ ਬਾਅਦ ਕੀ ਕੁਛ ਹੋਇਆ, ਐਂਗਲੋ ਸਿੱਖ ਵਾਰ ਦੇ ਵਿੱਚ ਉਹਨਾਂ ਨੇ ਜਿੱਤ ਹਾਰ ਤੈਅ ਕੀਤੀ। ਫਿਰ 1803 ਦੇ ਵਿੱਚ ਜਦੋਂ ਧਾਵਾ ਬੋਲਿਆ ਗਿਆ ਸੀ, ਮਰਾਠਿਆਂ ਨੂੰ ਕੁੱਟ ਕੇ ਦਿੱਲੀ 'ਚੋਂ ਜਿਨ੍ਹਾਂ ਨੇ ਕੱਢਿਆ ਸੀ ਉਹ ਕੌਣ ਸੀ, ਉਹ ਵੀ ਇਤਿਹਾਸ ਨੂੰ ਦੱਸਿਆ ਜਾਵੇ। ਇਸ ਤਰ੍ਹਾਂ ਜਿਹੜਾ ਜੱਟ ਰਾਜਾ ਸੀਗਾ 1805 ਦੇ ਵਿੱਚ, ਉਹਨੂੰ ਭਰਤਪੁਰ ਪਹੁੰਚ ਕੇ ਕਿਹਨਾਂ ਨੇ ਕੁੱਟਿਆ ਸੀ ਉਹ ਵੀ ਦੱਸਿਆ ਜਾਵੇ ਬੱਚਿਆਂ ਨੂੰ। ਸੋ ਜੇ ਇਸ ਤਰ੍ਹਾਂ ਦੱਸਿਆ ਜਾਣਾ ਹੈ ਤਾਂ ਫਿਰ ਇਤਿਹਾਸ ਦਾ ਵੀ ਪੱਖ ਪੜ੍ਹਾਇਆ ਜਾਣਾ ਚਾਹੀਦਾ ਹੈ। ਜੇ ਪ੍ਰਿਥਵੀ ਰਾਜ ਚੌਹਾਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਤਾਂ ਫਿਰ ਜੈ ਚੰਦ ਬਾਰੇ ਵੀ ਦੱਸਣਾ ਚਾਹੀਦਾ ਕਿ ਜੈ ਚੰਦ ਆਖਰ ਗਦਾਰੀ ਕਰਨ ਲਈ ਮਜਬੂਰ ਕਿਉਂ ਹੋਇਆ ਸੀਗਾ। ਇਹ ਵੀ ਦੱਸਿਆ ਜਾਣਾ ਚਾਹੀਦਾ ਕਿ ਉਹਦੀ ਧੀ ਨੂੰ ਚੁੱਕ ਲਿਆ ਗਿਆ ਸੀ, ਇਸੇ ਕਰਕੇ ਉਹ ਗਦਾਰੀ ਕਰਨ ਤੇ ਮਜਬੂਰ ਹੋਇਆ ਸੀਗਾ। ਸੋ ਇਤਿਹਾਸ ਇੱਕ ਤਰਫਾ ਨਹੀਂ ਪੜ੍ਹਾਉਣਾ ਚਾਹੀਦਾ। ਖੈਰ, ਬਾਕੀ ਜੇ ਪਦਮਾਵਤੀ ਦਾ ਸਿਲੇਬਸ ਲਾਗੂ ਹੋਣ ਨਾਲ ਬੱਚਿਆਂ ਨੂੰ ਟ੍ਰੈਫਿਕ ਦੀ ਜਾਣਕਾਰੀ ਮਿਲ ਜੂ, ਜੋ ਅੱਜ ਦੇ ਸਮੇਂ ਦੀ ਜ਼ਰੂਰੀ ਹੈ, ਸੈਕਸ ਐਜੂਕੇਸ਼ਨ ਮਿਲ ਜੂਗੀ, ਮੋਰਲ ਐਜੂਕੇਸ਼ਨ ਮਿਲ ਜੂਗੀ, ਬੱਚਿਆਂ ਨੂੰ ਵਿਗਿਆਨਕ ਸੋਚ ਮਿਲ ਜੂਗੀ, ਤਾਂ ਫਿਰ ਪਦਮਾਵਤੀ ਛੱਡ ਕੇ ਅਲਾਦੀਨ ਖਿਲਜੀ ਦਾ ਵੀ ਪਾਠਕ੍ਰਮ ਸ਼ਾਮਲ ਕਰ ਲੈਣ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਇਹ ਆ ਕਿ ਇਕੱਲਾ ਆਪਣਾ ਮਨ ਚਾਹਿਆ ਇਤਿਹਾਸ ਨਾ ਥੋਪਿਆ ਜਾਵੇ ਬੱਚਿਆਂ ਤੇ, ਉਹ ਇਤਿਹਾਸ ਥੋਪਿਆ ਜਾਵੇ ਜਿਹੜਾ ਦੋ ਪੱਖਾ ਹੈ। ਦੂਸਰਾ ਪੱਖ ਵੀ ਇਹਨਾਂ ਨੂੰ ਦਿਖਾਉਣਾ ਚਾਹੀਦਾ, ਪਰ ਇਹ ਕਦੇ ਵੀ ਨਹੀਂ ਦਿਖਾਉਣਗੇ, ਕਿਉਂਕਿ ਇਹ ਵੀ ਨਹੀਂ ਦਿਖਾਉਂਦੇ ਕਿ ਜਿਸ ਵਿਚਾਰਧਾਰਾ ਦਾ ਇਹ ਪ੍ਰਚਾਰ ਕਰਦੇ ਫਿਰਦੇ, ਪ੍ਰਸਾਰ ਕਰਦੇ ਫਿਰਦੇ ਆ, ਉਸ ਵਿਚਾਰਧਾਰਾ ਦੇ ਨਾਲ ਜੁੜੇ ਲੋਕਾਂ ਨੇ, ਖਾਸ ਤੌਰ ਤੇ ਉਹਨਾਂ ਦੇ ਮੋਢੀ ਲੋਕਾਂ ਨੇ 1947 ਤੋਂ ਪਹਿਲਾਂ ਜੋ ਸੰਗਰਾਮ ਚੱਲਦਾ ਪਿਆ ਸੀ ਆਜ਼ਾਦੀ ਦਾ, ਉਹਦੇ ਵਿੱਚ ਕੀ ਗੁਲ ਖਲਾਏ ਆ, ਇਹ ਵੀ ਨਹੀਂ ਦੱਸਦੇ ਪਏ। ਬਿਲਕੁਲ ਜੀ, ਇਹ ਤਾਂ ਸਿਰਫ ਲੋਕਾਂ ਦਾ ਧਿਆਨ ਇੱਧਰ ਉੱਧਰ ਕਰਨੇ ਦੇ ਲਈ ਆ। ਅਤੇ ਅੱਗੇ ਆਪਾਂ ਇਸ ਜੇ ਸਰਕਾਰ ਦੀ ਗੱਲ ਹੀ ਕਰ ਲਈਏ ਕਿ ਇਹਨਾਂ ਨੇ ਬਣਾਇਆ ਤੇ ਕੁਛ ਨਹੀਂਗਾ। ਭਾਰਤ ਆਜ਼ਾਦ ਤੇ ਹੋ ਗਿਆ ਆ, ਜਿੱਥੇ ਬੈਠ ਕੇ ਸਭਾ ਲਾਉਂਦੇ ਆ ਉਹ ਵੀ ਗੋਰਿਆਂ ਨੇ ਬਣਾਈਆਂ, ਟ੍ਰੇਨਾਂ ਦੇ ਟ੍ਰੇਨ ਟਰੈਕ ਵੀ ਉਹਨਾਂ ਨੇ ਬਣਾਇਆ ਕੁਛ ਨਹੀਂ। ਪਰ ਜਿਸ ਤਰ੍ਹਾਂ ਹੁਣ ਦਿਆਲ ਸਿੰਘ ਮਜੀਠੀਆ ਦੀ ਗੱਲ ਕਰਦੇ ਆ, ਉਸ ਦੇ ਕਾਲਜ ਦਾ ਨਾਂ ਹੀ ਬਦਲ ਦਿੱਤਾ ਤੇ ਉਸ ਦੇ ਕੈਪਟਨ ਸਾਹਿਬ ਵੀ ਬੋਲੇ। ਦੇਖੋ, ਦਿਆਲ ਸਿੰਘ ਮਜੀਠੀਆ ਕਾਲਜ ਦਾ ਜਿਹੜਾ ਨਾਂ ਬਦਲਿਆ, ਉਹਦੇ ਤੇ ਹੁਣ ਰੌਲਾ ਰੱਪਾ ਬਹੁਤ ਪੈਂਦਾ ਪਿਆ। ਉਸ ਰੌਲੇ ਰੱਪੇ ਦੇ ਵਿੱਚ 3-4 ਦਿਨ ਹਵਾਵਾਂ ਦਾ ਰੁਖ ਵੇਖ ਕੇ ਕੈਪਟਨ ਅਮਰਿੰਦਰ ਸਿੰਘ ਵੀ ਬੋਲ ਪਿਆ। ਵੈਸੇ ਵੀ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਕੱਲ੍ਹ ਹਾਲ ਇਹ ਹੋਇਆ ਪਿਆ, ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਆਪਣੀ ਮਰਜ਼ੀ ਸੇ ਕਹਾਂ ਸਫਰ ਮੇਂ ਹਮ ਹੈ, ਰੁਖ ਹਵਾਓਂ ਕਾ ਜਿੱਧਰ ਕਾ ਉਧਰ ਕੇ ਹਮ ਹੈ। ਪਹਿਲਾਂ ਕਹਿਤਾ ਕਿ ਜੀ ਪਦਮਾਵਤੀ ਦਾ ਜਿਹੜੇ ਵਿਰੋਧ ਕਰਦੇ ਉਹ ਸਹੀ ਹੈ ਔਰ ਇਤਿਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ। ਮੁੜ ਕੇ ਕਹਿੰਦੇ ਸੀ ਕਿ ਨਹੀਂ, ਮੈਂ ਪਾਬੰਦੀ ਦੇ ਹੱਕ 'ਚ ਨਹੀਂ। ਤੇ ਉਹ ਹੋਇਆ ਕਿ ਫਿਲਮ ਦੇ ਵਿਰੋਧ ਦੇ ਵਿੱਚ ਤੇ ਤੁਸੀਂ ਹਾਲੇ ਵੀ ਖੜੇ ਆ। ਹੁਣ ਅੱਜ ਇਹਨਾਂ ਨੇ ਆਪਣੀ ਜ਼ੁਬਾਨ ਖੋਲੀ ਹੈ, ਕਹਿੰਦੇ ਆ ਕਿ ਜੀ ਜਿਹੜਾ ਦਿਆਲ ਸਿੰਘ ਮਜੀਠੀਆ ਦਾ ਕਾਲਜ ਜਿਹੜਾ ਉਹਦੀ ਨਾਂ ਬਦਲੀ ਕੀਤੀ ਜਾ ਰਹੀ ਹੈ, ਉਹ ਬਹੁਤ ਗਲਤ ਗੱਲ ਆ। ਚਲੋ, ਕੈਪਟਨ ਅਮਰਿੰਦਰ ਸਿੰਘ ਨੇ ਘੱਟੋ ਘੱਟ ਹਾਂ ਦਾ ਨਾਅਰਾ ਤੇ ਮਾਰਿਆ। ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ ਤੇ ਸਪਸ਼ਟ ਤੌਰ ਤੇ ਹਾਲੇ ਤੱਕ ਕੋਈ ਪ੍ਰਤੀਕਿਰਿਆ ਵੀ ਨਹੀਂ ਆਈ। ਔਰ ਕਮਾਲ ਦੀ ਗੱਲ ਆ ਕਿ ਗੱਲ ਤੇ ਅਰਵਿੰਦ ਕੇਜਰੀਵਾਲ ਨੂੰ ਭੰਡਣ ਵਾਲੀ, ਗੱਲ ਤੇ ਕਾਂਗਰਸੀਆਂ ਨੂੰ ਘੇਰਨ ਵਾਲੀ ਬੀਬਾ ਹਰਸਿਮਰਤ ਕੌਰ ਬਾਦਲ ਹਾਲੇ ਤੱਕ ਬੋਲੀ ਹੋਈ ਨਹੀਂ। ਖੁਦ ਉਹ ਯੂਨੀਅਨ ਮਿਨਿਸਟਰ ਆ, ਹਾਲੇ ਤੱਕ ਉਹਦਾ ਇੱਕ ਟਵੀਟ ਤੱਕ ਵੀ ਨਹੀਂ ਆਇਆ। ਹਾਲਾਂਕਿ ਟਵੀਟ ਤੇ ਕੱਲ ਉਹਨਾਂ ਨੇ ਆਪਣੀ ਸ਼ਾਦੀ ਦੀ ਸਾਲਗਿਰਾ ਤੇ ਉਹ ਸ਼ਾਦੀ ਨਾਲ ਜੁੜੀਆਂ ਕੁਛ ਫੋਟੋਆਂ, ਕੁਛ ਯਾਦਾਂ ਜ਼ਰੂਰ ਤਾਜ਼ਾ ਕੀਤੀਆਂ, ਪਰ ਇਸ ਮੁੱਦੇ ਤੇ ਉਹਨਾਂ ਨੇ 2 ਅਲਫਾਜ਼ ਵੀ ਨਹੀਂ ਲਿਖੇ। ਹੁਣ ਇਸ ਮੁੱਦੇ ਤੇ ਸਿਆਸਤ ਬਹੁਤ ਪੱਖੀ ਹੋਈ ਆ, ਪਰ ਇਹਦੇ ਵਿੱਚ ਇੱਕ ਪੱਖ ਇਹ ਵੀ ਆ ਕਿ ਇਹ ਸਿਆਸਤ ਆਪੋ ਆਪਣੇ ਕੋਨੇ ਤੇ ਆਪੋ ਆਪਣੇ ਬਿੰਦੂ ਤੇ ਖੜ ਕੇ ਕੀਤੀ ਜਾ ਰਹੀ ਹੈ। ਇਕੱਠਿਆਂ ਪੰਜਾਬੀ ਲੀਡਰ ਸੋਚਦੇ ਹੀ ਨਹੀਂ ਕਿ ਅਸੀਂ ਇਕੱਠੇ ਚੱਲ ਕੇ ਕਿਸੇ ਮਸਲੇ ਤੇ ਜਾ ਕੇ ਏਕਤਾ ਦਾ ਪ੍ਰਦਰਸ਼ਨ ਕਰਕੇ ਕੋਈ ਗੱਲ ਬਣਾ ਲਈਏ। ਇਹਨਾਂ ਨੂੰ ਹੁਣ ਇਹੋ ਹੀ ਚਾਹੀਦਾ ਕਿ ਇਸ ਮਹਾਨ ਲੈਗਸੀ ਨੂੰ, ਇਸ ਮਹਾਨ ਵਿਰਾਸਤ ਨੂੰ ਬਚਾਉਣ ਲਈ ਇਹ ਸਾਰੇ ਇਕੱਠੇ ਹੋ ਕੇ ਉੱਥੇ HRD ਮਿਨਿਸਟਰੀ ਕੋਲ ਜਾਣ। ਮਨਜਿੰਦਰ ਸਿੰਘ ਸਿਰਸਾ ਉਹ ਕਦੇ ਪੁਲਿਸ ਕੋਲ ਚਲੇ ਜਾਂਦਾ ਕਿ ਸ਼ਿਕਾਇਤ ਦਰਜ ਕਰੋ ਜੀ, ਕਦੇ ਉਹ ਅਖਬਾਰਾਂ ਵਾਲੇ ਕੋਲ ਚਲੇ ਜਾਂਦਾ ਕਿ ਜੀ ਮੇਰਾ ਬਿਆਨ ਲਓ, ਪਰ ਜੋ ਕੰਮ ਕਰਨ ਵਾਲਾ ਉੱਥੇ ਉਹ ਜਾਂਦਾ ਨਹੀਂ। ਉਹ ਜਿਵੇਂ ਉਹ ਪੰਜਾਬੀ ਚਾਹੁੰਦੇ ਹੁੰਦੇ ਆ ਨਾ ਕਿ ਅੱਧੀ ਤੇਰੀਆਂ ਮਲਾਜੇਦਾਰਾਂ ਤੇ ਅੱਧੀਆਂ ਗਰੀਬ ਜੱਟ ਦੀ, ਤੇ ਅੱਧਾ ਉਹ ਭਾਰਤੀ ਜਨਤਾ ਪਾਰਟੀ ਦਾ, ਅੱਧਾ ਉਹ ਅਕਾਲੀਆਂ ਦਾ। ਉਸ ਬੰਦੇ ਨੇ ਗਾਂਧੀ ਦੀ ਮੂਰਤੀ ਤੇ ਜਾ ਕੇ ਮਾਸਕ ਪਹਿਨਾ ਦਿੱਤਾ ਪ੍ਰਦੂਸ਼ਣ ਦੇ ਵਿਰੋਧ ਦੇ ਵਿੱਚ, ਪਰ ਉਹ ਬੰਦਾ HRD ਮਿਨਿਸਟਰੀ ਕੋਲ ਹਾਲੇ ਤੱਕ ਮੰਗ ਪੱਤਰ ਲੈ ਕੇ ਨਹੀਂ ਗਿਆ।
ਜਿਹੜਾ ਦਿੱਲੀ 'ਚ ਬੈਠਾ ਵਿਧਾਇਕ ਉਹ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਤੇ ਬਣਿਆ ਹੈ, ਉਹ ਅਕਾਲੀ ਦਲ ਦਾ ਮੈਂਬਰ। ਹਾਲੇ ਤੱਕ ਉਹ ਉੱਥੇ ਤੱਕ ਨਹੀਂ ਪਹੁੰਚਿਆ, ਦਿੱਲੀ 'ਚ ਬੈਠਾ ਵੀ ਉੱਥੋਂ ਤੱਕ ਨਹੀਂ ਗਿਆ। ਸੋ ਇਹ ਸਾਰੇ ਪੰਜਾਬੀ ਲੀਡਰ ਇਸ ਤਰ੍ਹਾਂ ਦੀ ਰਾਜਨੀਤੀ ਛੱਡ ਕੇ ਇਕੱਠੇ ਹੋ ਕੇ HRD ਮਿਨਿਸਟਰੀ ਕੋਲ ਜਾਣ ਕਿ ਜਿਹੜਾ ਦਿਆਲ ਸਿੰਘ ਮਜੀਠੀਆ ਇੱਕ ਵਿਰਾਸਤ ਦਾ ਨਾਂ ਹੈ, ਇੱਕ ਇਕੱਲੇ ਕਾਲਜ ਦਾ ਨਾਂ ਨਹੀਂ। ਜੇ ਉਸ ਕਾਲਜ ਦਾ ਨਾਮ ਬਦਲਿਆ ਜਾਂਦਾ ਤਾਂ ਉਸ ਵਿਰਾਸਤ ਨੂੰ ਢਾਹ ਲੱਗੇਗੀ। ਔਰ ਦੇਖੋ, ਦਿਆਲ ਸਿੰਘ ਮਜੀਠੀਆ ਨੇ ਤੇ ਪੰਜਾਬ ਨੈਸ਼ਨਲ ਬੈਂਕ ਦਾ ਵੀ ਮੁੱਢ ਬੰਨਿਆ ਸੀ ਕਿ ਤੁਸੀਂ ਉਹਦਾ ਨਾਂ ਵੀ ਬਦਲੋਗੇ। ਸੋ ਦਿਆਲ ਸਿੰਘ ਮਜੀਠੀਆ ਦੇ ਨਾਂ ਦਾ ਬਦਲਾਅ ਇਸ ਕਰਕੇ ਹੋ ਰਿਹਾ ਕਿਉਂਕਿ ਦਿਆਲ ਸਿੰਘ ਮਜੀਠੀਆ ਇੱਕ ਸੈਕੂਲਰ ਸੀਗਾ, ਇੱਕ ਧਰਮ ਨਿਰਪੇਖਵਾਦ ਬੰਦਾ ਸੀਗਾ। ਔਰ ਉਸ ਧਰਮ ਨਿਰਪੱਖ ਬੰਦੇ ਨੂੰ ਇੰਨਾ ਜ਼ਿਆਦਾ ਹੇਜ ਸੀਗਾ ਆਪਣੀ ਮਿੱਟੀ ਦਾ ਕਿ ਉਹਨੇ ਕਰੋੜਾਂਪਤੀ ਹੁੰਦਿਆਂ ਵੀ, ਉਹਨਾਂ ਸਮਿਆਂ 'ਚ ਕਰੋੜਾਂਪਤੀ ਹੁੰਦਿਆਂ ਵੀ ਇਸ ਤਰ੍ਹਾਂ ਸਮਾਜ ਭਲਾਈ ਦੇ ਕੰਮ ਕੀਤੇ। ਅੱਜ ਉਸ ਬੰਦੇ ਦੀ ਵਿਰਾਸਤ ਤੇ ਜੇ ਇਸ ਤਰ੍ਹਾਂ ਦਾ ਹਮਲਾ ਹੋਇਆ ਤਾਂ ਪੰਜਾਬੀ ਨੇਤਾਵਾਂ ਨੂੰ ਆਪੋ ਆਪਣੇ ਮਫਾਦਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ, ਇਕੱਠਿਆ ਹੋ ਕੇ ਜ਼ੋਰ ਲਾਉਣਾ ਚਾਹੀਦਾ। ਔਰ ਵੈਸੇ ਅੱਜ ਕੱਲ੍ਹ ਧਰਮ ਨਿਰਪੇਖਵਾਦ ਦਾ ਜਿਹੜਾ ਇੱਥੇ ਹਾਲ ਹੁੰਦਾ ਪਿਆ ਉਹ ਸਾਰਿਆਂ ਨੂੰ ਪਤਾ। ਨਹਿਰੂ ਦੀ ਵਿਰਾਸਤ ਨੂੰ ਵੀ ਖਤਮ ਕੀਤਾ ਜਾ ਰਿਹਾ, ਗਾਂਧੀ ਦੀ ਵਿਰਾਸਤ ਨੂੰ ਵੀ ਖਤਮ ਕੀਤਾ ਜਾ ਰਿਹਾ। ਜੇ ਸਿੱਖ ਧਰਮ ਨਿਰਪੱਖ ਲੋਕਾਂ ਦੀ ਲੈਗਸੀ ਵੀ ਖਤਮ ਹੋਈ ਤੇ ਫਿਰ ਇੱਥੇ ਬਚੂਗਾ ਕੀ? ਇਹ ਸੋਚਣ ਵਿਚਾਰਨ ਦੀ ਗੱਲ ਆ। ਇਹਨਾਂ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਕਿਉਂਕਿ ਇਹ ਗੱਲ ਇੱਥੋਂ ਤੱਕ ਸੀਮਿਤ ਨਹੀਂ ਰਹਿਣੀ। ਆਹ ਹੁਣ ਅਸੀਂ ਚਰਚਾ ਸੁਣਦੇ ਪਏ ਹਾਂ ਕਿ ਇੰਦੌਰ ਸ਼ਹਿਰ ਨੂੰ ਵੀ ਇਹ ਕਹਿੰਦੇ ਕਿ ਅਸੀਂ ਇੰਦੂਰ ਕਰ ਦੇਣਾ, ਕੱਲ੍ਹ ਨੂੰ ਅੰਮ੍ਰਿਤਸਰ ਦਾ ਵੀ ਕਹਿ ਸਕਦੇ ਆ ਕਿ ਅਸੀਂ ਕੋਈ ਹੋਰ ਨਾਂ ਰੱਖਣਾ। ਸੋ ਇਸ ਤੋਂ ਪਹਿਲਾਂ ਕਿ ਅੱਗੇ ਵਧਣ ਇਸ ਤਰ੍ਹਾਂ ਦੇ ਜਿਹੜੇ ਧਰਮ ਨਿਰਪੇਖਵਾਦ ਤੇ ਹਮਲੇ ਤੇਜ਼ ਕਰਨ, ਇਹਨਾਂ ਨੂੰ ਇਕੱਠਿਆ ਵਿਰੋਧ ਕਰਨਾ ਚਾਹੀਦਾ। ਚਾਹੇ ਕੋਈ ਕਾਂਗਰਸੀ ਹੋਵੇ, ਚਾਹੇ ਕੋਈ ਆਮ ਆਦਮੀ ਪਾਰਟੀ ਵਾਲਾ ਹੋਵੇ, ਚਾਹੇ ਕੋਈ ਅਕਾਲੀ ਦਲ ਵਾਲਾ ਹੋਵੇ। ਇੱਥੋਂ ਤੱਕ ਕਿ ਆ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਇੱਥੇ ਕੁਝ ਸਿੱਖ ਲੀਡਰ ਤੁਰੇ ਫਿਰਦੇ ਜਿਹੜੇ ਕਹਿੰਦੇ ਆ ਕਿ ਅਸੀਂ ਸਿੱਖ ਹਾਂ, ਅਸੀਂ ਪੰਜਾਬ ਦੀ ਮਿੱਟੀ ਨੂੰ, ਪੰਜਾਬ ਦੇ ਪਾਣੀਆਂ ਨੂੰ ਪਰਨਾਇਆ, ਇਹਨਾਂ ਨੂੰ ਵੀ ਗੁੱਟੋਂ ਫੜ ਕੇ ਨਾਲ ਤੋਰਨਾ ਚਾਹੀਦਾ। ਨਹੀਂ ਜੀ, ਕੰਮ ਦੀ ਗੱਲ ਹੈ, ਕਿਸੇ ਨੇ ਨਹੀਂ ਤੋਰਨਾ। ਤੇ ਅੱਗੇ ਆਪਾਂ ਪਵਨ ਇੰਸਾ ਦੀ ਗੱਲ ਕਰਦੇ ਹਾਂ ਤੇ ਉਸਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਦੇਖੋ, ਪਵਨ ਇੰਸਾ ਬਾਰੇ ਅੱਜ ਮੀਡੀਆ ਰਿਪੋਰਟਾਂ ਇਹ ਕਹਿੰਦੀਆਂ ਪਈਆਂ ਕਿ ਇਹਨੂੰ ਗ੍ਰਿਫਤਾਰ ਕਰਕੇ ਜਦੋਂ SIT ਨੇ ਪੁੱਛਗਿੱਛ ਕੀਤੀ ਆ ਤੇ ਇਸ ਬੰਦੇ ਨੇ ਇਹ ਗੱਲ ਤਸਲੀਮ ਕੀਤੀ ਆ ਕਿ ਹਨੀਪ੍ਰੀਤ ਨੇ ਪੰਚਕੂਲਾ 'ਚ ਹਿੰਸਾ ਕਰਵਾਉਣ ਲਈ ਇਸ ਬੰਦੇ ਦੀ ਤਲੀ ਤੇ 1.25 ਕਰੋੜ ਰੁਪਈਆ ਧਰਿਆ ਸੀਗਾ। ਔਰ ਜਿਹਦੇ 'ਚੋਂ ਕਰੋੜ ਕੁ ਰੁਪਈਆ ਖਰਚਤਾ, ਉਹ ਕਹਿੰਦਾ ਕਿ 25 ਲੱਖ ਜਿਹੜਾ ਸੀ ਉਹ ਮੈਂ ਆਪਦਾ ਕਮਿਸ਼ਨ ਰੱਖ ਲਿਆ। ਇਹ ਕਮਿਸ਼ਨ ਪਤਾ ਨਹੀਂ ਕਿਉਂ ਰੱਖਦੇ ਸੀ, ਮਿਸ਼ਨ ਏਡੇ ਤਗੜੇ ਸੀ, ਵਿੱਚ ਕਮਿਸ਼ਨ ਵੀ ਉਹਨੇ ਤਗੜੇ ਰੱਖੇ ਆ। ਹੁਣ ਇਸ ਤੋਂ ਬਾਅਦ ਇਹਨੇ ਦੂਸਰਾ ਇਹ ਖੁਲਾਸਾ ਕੀਤਾ ਕਿ ਅਦਿੱਤਾ ਇਨਸਾਨ ਜਿਹੜਾ, ਉਹ ਅਦਿੱਤਾ ਇਨਸਾਨ ਗੁਜਰਾਤ ਦੇ ਵਿੱਚ ਹੋ ਸਕਦਾ। ਇਹਨੇ ਸੰਕੇਤ ਦਿੱਤੇ ਆ ਕਿ ਉਹ ਬੰਦਾ ਗੁਜਰਾਤ ਦੇ ਵਿੱਚ ਲੁਕਿਆ ਹੋ ਸਕਦਾ। ਦੋ ਇੰਨੇ ਵੱਡੇ ਖੁਲਾਸੇ ਕੀਤੇ ਆ। ਹੁਣ ਦੇਖੋ, ਜੇ ਇਹਨੇ ਹਨੀਪ੍ਰੀਤ ਦਾ ਨਾਂ ਲਿਆ ਕਿ ਹਨੀਪ੍ਰੀਤ 1.25 ਕਰੋੜ ਰੁਪਈਆ ਇਹਨੂੰ ਦੇ ਕੇ ਤੋਰਦੀ ਹੈ ਕਿ ਜਾਓ ਪੰਚਕੂਲਾ ਦੇ ਵਿੱਚ ਭੰਨ ਤੋੜ ਕਰਨੀ, ਅੱਗਜ਼ਨੀ ਕਰਨੀ ਹੈ, ਮਾਰ ਕਾਟ ਕਰਨੀ ਹੈ, ਤਾਂ ਫਿਰ ਕਮਾਲ ਦੀ ਗੱਲ ਤੇ ਇਹ ਆ ਕਿ ਹਨੀਪ੍ਰੀਤ ਦੇ ਮੂੰਹੋਂ ਇਹ ਪੁਲਿਸ ਕਿਉਂ ਨਹੀਂ ਕਢਾ ਸਕੀ ਇਹ ਗੱਲਾਂ ਕਿ ਮੈਂ ਇੰਨੇ ਪੈਸੇ ਵੰਡੇ ਆ। ਉਹ ਤੇ ਕਈ ਦਿਨ ਇਹਨਾਂ ਕੋਲ ਰਿਮਾਂਡ ਤੇ ਰਹੀ ਆ। ਔਰ ਦੂਜੀ ਚੀਜ਼ ਇਹ ਆ ਕਿ ਜੇ ਹੁਣ ਹਨੀਪ੍ਰੀਤ ਦਾ ਨਾਂ ਲੈਂਦਾ ਪਿਆ, ਫਿਰ ਹਨੀਪ੍ਰੀਤ ਨੂੰ ਵੀ ਟ੍ਰਾਂਜ਼ਿਟ ਰਿਮਾਂਡ ਤੇ ਲਿਆ ਕੇ ਇਹਦੇ ਸਾਹਮਣੇ ਬਿਠਾਉਣਾ ਚਾਹੀਦਾ ਤਾਂ ਭਾਈ ਮਾਜਰਾ ਕੀ ਆ, ਪਤਾ ਲੱਗ ਜਾਵੇ। ਔਰ ਨਾਲੇ ਇਹ ਪ੍ਰੇਮੀਆਂ ਨੂੰ ਵੀ ਦੱਸਿਆ ਜਾਣਾ ਚਾਹੀਦਾ ਕਿ ਦੇਖ ਲਓ, ਇਹ ਬੰਦੇ ਤੇ ਇੰਨੇ ਕੁ ਇਮਾਨਦਾਰ ਆ ਕਿ ਹਿੰਸਾ ਕਰਾਉਣ ਦੇ ਨਾਂ ਤੇ ਜਿਹੜੇ ਇਨਸਾਨ ਪੈਸੇ ਲੈ ਕੇ ਜਾਂਦੇ ਉਹਦੇ 'ਚੋਂ ਵੀ ਇਹ 25-25 ਲੱਖ ਆਪਣੀ ਜੇਬ 'ਚ ਰੱਖੀ ਬੈਠੇ ਆ। ਦੂਜੀ ਚੀਜ਼ ਇੱਕ ਹੋਰ ਵੀ ਹੈ ਖੁਲਾਸੇ ਦੇ ਰੂਪ ਦੇ ਵਿੱਚ। ਅੱਜ ਇੱਕ ਟੈਲੀਵਿਜ਼ਨ ਚੈਨਲ ਨੇ 3000 ਪੰਨਿਆਂ ਦੀ ਰਿਪੋਰਟ ਦੇ ਆਧਾਰ ਤੇ ਆਪਣੀ ਚੈਨਲ ਦੀ ਇੱਕ ਰਿਪੋਰਟ ਪੇਸ਼ ਕੀਤੀ ਆ। ਉਹਦੇ 'ਚ ਵੀ ਹੈਰਾਨ ਕਰਨ ਵਾਲੇ ਖੁਲਾਸੇ ਆ। ਔਰ ਇਹ ਰਿਪੋਰਟ ਉਹਨਾਂ ਦੀ ਆਪਣੀ ਰਿਪੋਰਟ ਨਹੀਂ, ਇਹ ਰਿਪੋਰਟ ਹੈ ਜਿਹੜੇ ਅਦਾਲਤੀ ਨਿਗਰਾਨ ਸੀਗੇ ਤਲਾਸ਼ੀ ਮੁਹਿੰਮ ਦੇ ਦੌਰਾਨ ਕਮਿਸ਼ਨਰ AK ਪਵਾਰ, ਉਹਨਾਂ ਦੀ ਰਿਪੋਰਟ ਦੇ ਆਧਾਰ ਤੇ। ਉਹ ਕਹਿੰਦੇ ਆ ਕਿ ਜਿਹੜੀ ਉਹ ਰਿਪੋਰਟ ਉਹਨਾਂ ਨੇ ਦਿੱਤੀ ਹੈ, ਅਸੀਂ ਉਸ ਹੂਬਹੂ ਰਿਪੋਰਟ ਦੀ ਕਾਪੀ ਹਾਸਲ ਕੀਤੀ ਹੈ। ਉਹਦੇ ਆਧਾਰ ਤੇ ਤੁਹਾਨੂੰ ਦੱਸ ਰਹੇ ਹਾਂ ਕਿ ਜਿਹੜਾ ਡੇਰੇ ਦੇ ਅੰਦਰ ਸ਼ਾਹ ਸਤਨਾਮ ਸੁਪਰ ਸਪੈਸ਼ਲਿਟੀ ਹਸਪਤਾਲ ਸੀਗਾ, ਉਹਦੇ 'ਚ ਗਰਭਪਾਤ ਕੀਤੇ ਜਾਂਦੇ ਸਨ। ਔਰ ਇਸ ਮਾਮਲੇ ਦੀਆਂ ਅੱਧੀ ਦਰਜਨ ਤੋਂ ਵੱਧ ਫਾਈਲਾਂ ਜਿਹੜੀਆਂ ਉਸ ਤਲਾਸ਼ੀ ਮੁਹਿੰਮ ਦੇ ਦੌਰਾਨ ਜ਼ਬਤ ਕੀਤੀਆਂ ਗਈਆਂ, ਹੁਣ ਉਹਨਾਂ ਨੂੰ ਸੀਜ਼ ਕੀਤਾ ਗਿਆ। ਦੂਜਾ ਇਹ ਖੁਲਾਸਾ ਕੀਤਾ ਗਿਆ ਕਿ ਉੱਥੇ ਇੱਕ ਡੋਮੈਸਟਿਕ ਰੈਫਰੀਜਰੇਟਰ 'ਚੋਂ 29 ਪਲਾਸਟਿਕ ਦੇ ਕੰਟੇਨਰ ਮਿਲੇ ਜਿਨ੍ਹਾਂ 'ਚ ਮਨੁੱਖੀ ਚਮੜੀ ਸੀਗੀ। ਔਰ ਇਹ ਮਨੁੱਖੀ ਚਮੜੀ ਜਿਹੜੀ ਉਹ ਇੱਕ ਸਕਿਨ ਬੈਂਕ 'ਚ ਰੱਖੀ ਗਈ ਸੀ। ਉਹ ਕਹਿੰਦੇ ਆ ਕਿ ਜਦੋਂ ਅਸੀਂ ਉਹਨਾਂ ਕੋਲੋਂ ਕਾਗਜ਼ਾਤ ਮੰਗੇ ਕਿ ਤੁਸੀਂ
ਇਸ ਦੀ ਮਨਜ਼ੂਰੀ ਦੇ ਨਾਲ ਇਹ ਜਿਹੜਾ ਸਕਿਨ ਬੈਂਕ ਚਲਾਉਂਦੇ ਪਏ ਜੇ ਤੇ ਉਹ ਕੋਈ ਵੀ ਡਾਕੂਮੈਂਟ ਮੁਹੱਈਆ ਕਰਾਉਣ 'ਚ ਅਸਮਰੱਥ ਰਹੇ। ਇਹਦਾ ਮਤਲਬ ਆ ਕਿ ਉੱਥੇ ਜਿਹੜਾ ਸਕਿਨ ਬੈਂਕ ਚੱਲਦਾ ਸੀ ਹੋ ਸਕਦਾ ਹੈ ਕਿ ਉਹ ਵੀ ਇਲੀਗਲ ਹੋਵੇ। ਜਿੱਥੋਂ ਤੱਕ ਗਰਭਪਾਤ ਕਰਨ ਦਾ ਮਸਲਾ ਹੈ, ਉਹ ਕਹਿੰਦੇ ਆ ਕਿ ਇਹ ਵੀ ਬਿਲਕੁਲ ਇਲੀਗਲ ਢੰਗ ਦੇ ਨਾਲ ਉੱਥੇ ਚੱਲਦਾ ਪਿਆ ਸੀ। ਇਹ ਗਰਭਪਾਤ ਹੁਣ ਉੱਥੇ ਕਿਉਂ ਕੀਤੇ ਜਾ ਰਹੇ ਸੀਗੇ, ਇਹ ਬਹੁਤ ਵੱਡਾ ਸਵਾਲ ਬਣ ਗਿਆ। ਔਰ ਇਹ ਕੋਈ ਕਿਸੇ ਤੇ ਲਾਂਛਨ ਨਹੀਂ ਲਾਉਂਦਾ ਪਿਆ, ਕੋਈ ਦੋਸ਼ ਨਹੀਂ ਲਾਉਂਦਾ ਪਿਆ। ਇੱਕ ਚੈਨਲ ਨੇ 3000 ਪੰਨਿਆਂ ਦੀ ਕਾਪੀ ਹਾਸਲ ਕੀਤੀ ਹੈ ਔਰ ਉਹ ਕਾਪੀ ਉਸ ਰਿਪੋਰਟ ਦੀ ਨਕਲ ਆ ਜਿਹੜੀ ਕਿ ਇੱਕ ਨਿਗਰਾਨ ਜਿਹੜੇ ਤਲਾਸ਼ੀ ਮੁਹਿੰਮ ਦੀ ਅਗਵਾਈ ਕਰਦੇ ਪਏ ਸੀ AK ਪਵਾਰ ਸਾਹਿਬ, ਜਿਨ੍ਹਾਂ ਨੇ ਅਦਾਲਤ 'ਚ ਦਾਖਲ ਕੀਤੀ ਹੈ। ਸੋ ਜੇ ਇਹ ਸੱਚ ਆ, ਹਕੀਕਤ ਆ, ਤੇ ਫਿਰ ਤੇਰੇ ਦੇ ਵਿੱਚ ਜੋ ਕੁਛ ਹੁੰਦਾ ਪਿਆ ਸੀ ਉਹਦੇ ਬਾਰੇ ਭਰਮ ਭੁਲੇਖਾ ਨਹੀਂ ਰਹਿਣਾ ਚਾਹੀਦਾ। ਇਹ ਸਵਾਲ ਹੁਣ ਸ਼ਰਧਾਵਾਨਾਂ ਨੂੰ ਵੀ, ਸ਼ਰਧਾਲੂਆਂ ਨੂੰ ਵੀ ਕਰਨੇ ਚਾਹੀਦੇ ਆ ਕਿ ਆਖਰ ਇਹਨਾਂ ਹਸਪਤਾਲਾਂ 'ਚ ਜੇ ਕੁਛ ਚੱਲਦਾ ਪਿਆ ਸੀ, ਇਸ ਚੱਲਣ ਦੇ ਪਿੱਛੇ ਜ਼ਿੰਮੇਵਾਰ ਕੌਣ ਸੀ? ਜੀ ਬਿਲਕੁਲ, ਜ਼ਿੰਮੇਵਾਰੀਆਂ ਤਾਂ ਇਹਨਾਂ ਦੀਆਂ ਸੀਗੀਆਂ ਸਾਰੀਆਂ। ਅਤੇ ਅੱਗੇ ਪੰਜਾਬ ਦੇ ਨਾਲ ਵਿਤਕਰੇ ਦੀ ਗੱਲ ਤਾਂ ਆਪਾਂ ਰੋਜ਼ ਕਰਦੇ ਹਾਂ, ਹਰੇਕ ਗੱਲ 'ਤੇ ਵਿਤਕਰਾ ਹੁੰਦਾ, ਪਰ ਪਾਣੀ ਵਾਲੇ ਮਿਲਦੇ ਫੰਡਾਂ ਵਿੱਚ ਵੀ ਪੰਜਾਬ ਨਾਲ ਵਿਤਕਰਾ। ਇਹ ਤੇ ਵਾਕਈ ਹੈਰਾਨ ਕਰਨ ਵਾਲੀ ਖਬਰ ਆ। ਅਸੀਂ ਕਹਿੰਦੇ ਹੁੰਦੇ ਹਾਂ ਕਿ ਪਾਣੀ ਦੁਸ਼ਮਣ ਨੂੰ ਵੀ ਪਿਆ ਦੇਣਾ ਚਾਹੀਦਾ, ਚਾਹੇ ਦੁਸ਼ਮਣ ਵੀ ਹੋਵੇ, ਤੁਹਾਡਾ ਜਾਨੀ ਦੁਸ਼ਮਣ ਹੋਵੇ, ਮਰਦਾ ਪਿਆ ਹੋਵੇ ਤੇ ਉਹਦੇ ਮੂੰਹ 'ਚ ਪਾਣੀ ਪਾਉਣਾ ਚਾਹੀਦਾ, ਪੁੰਨ ਦਾ ਕੰਮ ਆ। ਪਰ ਇੱਥੇ ਪੁੰਨ ਦੇ ਕੰਮ ਦੇ ਵਿੱਚ ਵੀ ਵਿਤਕਰੇਬਾਜ਼ੀ ਹੈ ਪੰਜਾਬ ਦੇ ਨਾਲ। ਹੋ ਕੀ ਰਿਹਾ? ਦੇਖੋ, ਸ਼ੁੱਧ ਪਾਣੀ ਨਾਗਰਿਕ ਦਾ ਹੱਕ ਆ ਔਰ ਉਸ ਹੱਕ ਦੀ ਪੂਰਤੀ ਵਾਸਤੇ ਕੇਂਦਰ ਕਈ ਯੋਜਨਾਵਾਂ ਚਲਾਉਂਦਾ, ਜਿਨ੍ਹਾਂ ਦੇ ਵਿੱਚ ਵਾਟਰ ਐਡ ਵੀ ਸਹਿਯੋਗ ਕਰਦਾ, ਵਰਲਡ ਬੈਂਕ ਵੀ ਸਹਿਯੋਗ ਕਰਦਾ। ਇਸ ਤਰ੍ਹਾਂ ਦੀਆਂ ਵੱਖ-ਵੱਖ ਪਰਿਯੋਜਨਾਵਾਂ ਚੱਲਦੀਆਂ। ਪਰ ਜੋ ਹਰਿਆਣੇ ਪੰਜਾਬ ਨੂੰ ਸ਼ੁੱਧ ਪਾਣੀ ਦੇ ਫੰਡ ਮਿਲਦੇ ਆ, ਉਹਨਾਂ ਦੇ ਵਿੱਚ ਕਾਣੋ ਕਿੰਨੀ ਹੈ, ਉਹਨਾਂ ਦੇ ਵਿੱਚ ਫਰਕ ਕਿੰਨਾ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਸ ਸਾਲ ਯਾਨੀ 2017-18 ਦੀ ਜਿਹੜਾ ਫੰਡ ਸੈਂਕਸ਼ਨ ਹੋਇਆ ਪੰਜਾਬ ਨੂੰ, ਉਹ ਮਹਿਜ਼ ਹੋਇਆ 38 ਕਰੋੜ 30 ਲੱਖ, ਜਦ ਕਿ ਹਰਿਆਣੇ ਨੂੰ ਇਸੇ ਸਾਲ ਮਿਲਣੇ ਆ 104 ਕਰੋੜ ਰੁਪਈਏ। ਇਸ ਤੋਂ ਪਿਛਲੇ ਸਾਲ ਯਾਨੀ 2016-17 ਦੇ ਵਿੱਚ ਪੰਜਾਬ ਨੂੰ ਮਹਿਜ਼ ਦਿੱਤੇ ਗਏ 46 ਕਰੋੜ 2 ਲੱਖ ਰੁਪਈਏ, ਜਦ ਕਿ ਹਰਿਆਣੇ ਨੂੰ 114 ਕਰੋੜ 53 ਲੱਖ ਰੁਪਈਆ ਅਲਾਟ ਕੀਤਾ ਗਿਆ। ਜੇ ਉਹ ਤੋਂ ਪਿੱਛੇ ਚਲੇ ਜਾਓਗੇ 2015-16, ਉਸ ਸਾਲ ਦੇ ਵਿੱਚ ਪੰਜਾਬ ਨੂੰ ਮਹਿਜ਼ ਦਿੱਤੇ ਗਏ 37 ਕਰੋੜ 77 ਲੱਖ ਰੁਪਈਏ ਤੇ ਹਰਿਆਣਾ ਨੂੰ ਉਹਦੇ ਮੁਕਾਬਲੇ ਦਿੱਤੇ ਗਏ 97 ਕਰੋੜ 65 ਲੱਖ ਰੁਪਈਏ। ਜੇ ਉਹ ਤੋਂ ਵੀ ਪਿੱਛੇ ਚਲੇ ਜਾਈਏ 2014-15 ਚ, ਉਸ ਸਾਲ ਪੰਜਾਬ ਨੂੰ ਮਹਿਜ਼ 85 ਕਰੋੜ 49 ਲੱਖ ਰੁਪਈਏ ਦਿੱਤੇ ਗਏ ਤੇ ਹਰਿਆਣੇ ਨੂੰ ਇਹਦੇ ਮੁਕਾਬਲੇ 201 ਕਰੋੜ 8 ਲੱਖ ਰੁਪਈਆ ਦਿੱਤਾ ਗਿਆ। ਇਤੋਂ ਜੀ ਪਿੱਛੇ ਗੱਲ ਕਰੀਏ 2013-14 ਦੀ, ਉਸ ਦੌਰਾਨ ਪੰਜਾਬ ਨੂੰ ਮਿਲੇ 88 ਕਰੋੜ 29 ਲੱਖ ਰੁਪਈਏ ਤੇ ਉਹਦੇ ਮੁਕਾਬਲੇ ਹਰਿਆਣੇ ਨੂੰ 242 ਕਰੋੜ ਰੁਪਈਏ ਦਾ ਗੱਪਾ ਦਿੱਤਾ ਗਿਆ। ਇਸ ਤਰ੍ਹਾਂ ਹੀ 2012-13 ਚ ਪੰਜਾਬ ਨਾਲ ਵਿਤਕਰਾ ਹੋਇਆ, ਉਦੋਂ ਹਰਿਆਣੇ ਨੂੰ 250 ਕਰੋੜ ਰੁਪਈਆ ਯਾਨੀ 250 ਕਰੋੜ ਰੁਪਈਆ ਦਿੱਤਾ ਗਿਆ ਔਰ ਇਹਦੇ ਮੁਕਾਬਲੇ ਪੰਜਾਬ ਨੂੰ ਮਹਿਜ਼ 101 ਕਰੋੜ ਰੁਪਈਆ ਦਿੱਤਾ ਗਿਆ। ਦੇਖੋ, ਅਸੀਂ ਹਰਿਆਣੇ ਦੇ ਸ਼ਰੀਕ ਨਹੀਂ ਹਾਂ। ਹਰਿਆਣੇ ਨੂੰ ਉਹ 250 ਦੀ ਬਜਾਏ ਚਾਹੇ 500 ਕਰੋੜ ਦੇ ਦੇਣ, ਕੋਈ ਇਤਰਾਜ਼ ਨਹੀਂ ਹੈ, ਪਰ ਪੰਜਾਬ ਨੂੰ ਉਹਦਾ ਹੱਕ ਮਿਲਣਾ ਚਾਹੀਦਾ। ਪੰਜਾਬ ਆਮਦਨੀ ਦੇ ਮਾਮਲੇ 'ਚ ਜੋ ਕੇਂਦਰੀ ਭੰਡਾਰਾਂ 'ਚ ਆਮਦਨ ਜਾਂਦੀ ਹੈ ਟੈਕਸਾਂ ਦੀ, ਉਹਦੇ ਵਿੱਚ ਅਵਲ ਆ, ਛੋਟਾ ਜਿਹਾ ਰਾਜ ਹੈ, ਅਵਲ ਆ। ਅਵਲ ਤੋਂ ਭਾਵੇਂ ਇਹ ਨਹੀਂ ਹੈ ਕਿ ਪੂਰੇ ਭਾਰਤ 'ਚੋਂ ਸਭ ਤੋਂ ਜ਼ਿਆਦਾ ਟੈਕਸ ਪੇਅਰ ਹੈ, ਯਾਨੀ ਆਪਣੇ ਵਿੱਤ ਦੇ ਹਿਸਾਬ ਨਾਲ, ਆਪਣੇ ਖੇਤਰਫਲ ਦੇ ਹਿਸਾਬ ਨਾਲ, ਆਪਣੀ ਆਬਾਦੀ ਦੇ ਹਿਸਾਬ ਨਾਲ ਉਹ ਅਵਲ ਆ। ਪਰ ਜੋ ਉਹਨੂੰ ਰਿਟਰਨ ਹੁੰਦਾ ਉਸ ਮਾਮਲੇ 'ਚ ਉਹ ਹਮੇਸ਼ਾ ਹੀ ਪੱਖਪਾਤ ਦਾ ਸ਼ਿਕਾਰ ਰਿਹਾ। ਹੁਣ ਆਹ ਤੁਹਾਡੇ ਸਾਹਮਣੇ ਆ। ਔਰ ਇਸ ਸਮੇਂ ਸ਼ੁੱਧ ਪਾਣੀ ਦੀ ਜ਼ਰੂਰਤ ਪੰਜਾਬ ਨੂੰ ਹਰਿਆਣੇ ਦੇ ਨਾਲੋਂ ਵੀ ਜ਼ਿਆਦਾ ਹੈ। ਕਿਉਂ? ਕਿਉਂਕਿ ਸਾਡੇ ਇੱਥੇ ਮਾਰ ਇਹ ਪੈਂਦੀ ਹੈ ਕਿ ਸਾਡੇ ਇੱਥੇ ਯੂਰੇਨੀਅਮ ਵਾਲਾ ਵੀ ਪਾਣੀ ਹੈ, ਸਾਡੇ ਇੱਥੇ ਖਤਰਨਾਕ ਰਸਾਇਣਾਂ ਵਾਲਾ ਵੀ ਪਾਣੀ ਹੈ, ਸਾਡੇ ਇੱਥੇ ਕੁਛ ਇਲਾਕਿਆਂ 'ਚ ਖਾਰਾ ਪਾਣੀ ਵੀ ਹੈ। ਯਾਨੀ ਸ਼ੁੱਧ ਪਾਣੀ ਤੇ ਪੰਜਾਬ ਦੀ ਧਰਤੀ ਦੀ ਹਿੱਕ 'ਚ ਕਿਤੇ ਰਿਹਾ ਹੀ ਨਹੀਂ। ਨਾ ਥਲੜਾ ਪਾਣੀ ਸ਼ੁੱਧ ਹੈ, ਨਾ ਦਰਿਆਵਾਂ ਦਾ ਪਾਣੀ ਸ਼ੁੱਧ ਹੈ। ਪੰਜਾਬੀ ਜਾਣ ਤੇ ਜਾਣ ਕਿੱਥੇ? ਹੁਣ ਜਿਹੜਾ ਅਮੀਰ ਹੈ ਉਹ ਤੇ ਬੋਤਲ ਬੰਦ ਪਾਣੀ ਪੀ ਸਕਦਾ, ਗਰੀਬ ਬੰਦਾ ਦੇਖੋ ਕੀ ਪੀਊਗਾ, ਉਹ ਤੇ ਫਿਰ ਧਰਤੀ ਹੇਠਲਾ ਜ਼ਹਿਰ ਹੀ ਪੀਊਗਾ। ਸੋ ਪੰਜਾਬ ਨੂੰ ਵੀ ਜ਼ਰੂਰਤ ਹੈ ਫੰਡਾਂ ਦੀ। ਮੈਂ ਨਹੀਂ ਕਹਿੰਦਾ ਕਿ ਹਰਿਆਣੇ ਦੇ ਫੰਡਾਂ ਦੀ ਕਟੌਤੀ ਕਰ ਦੇਣੀ ਚਾਹੀਦੀ ਆ, ਉਹਨਾਂ ਦਾ ਵੀ ਹਾਲ ਤਕਰੀਬਨ ਇਹ ਹੀ ਆ, ਪਰ ਉਹ ਥੋੜੇ ਜਿਹੇ ਪੰਜਾਬ ਨਾਲੋਂ ਚੰਗੇ ਨੇ। ਪਰ ਚੰਗੇ ਨੇ
ਤਾਂ ਜ਼ਰੂਰਤ ਉਹਨਾਂ ਨੂੰ ਵੀ ਹੈ। ਪਰ ਪੰਜਾਬ ਨੂੰ ਇੰਨਾ ਜ਼ਿਆਦਾ ਪੱਖਪਾਤ ਦਾ ਸ਼ਿਕਾਰ ਬਣਾਇਆ ਜਾ ਰਿਹਾ, ਇਹ ਗੱਲ ਬਹੁਤ ਜ਼ਿਆਦਾ ਚੁੱਭਵੀਂ ਆ, ਬਹੁਤ ਜ਼ਿਆਦਾ ਦਿਲ ਨੂੰ ਟੁੰਬਣ ਵਾਲੀ ਆ। ਆਖਰ ਪੰਜਾਬ ਇਹਨਾਂ ਦਾ ਕੀ ਵਿਗਾੜਦਾ? ਹਰੇਕ ਮਾਮਲੇ 'ਚ ਵਿਤਕਰਾ। ਪੋਸਟ ਮੈਟ੍ਰਿਕ ਸਕਾਲਰਸ਼ਿਪ ਤਾਂ ਨੁਕਰੇ ਲੱਗੀ ਪਈ ਹੈ, ਕੇਂਦਰ ਉਹਦੇ ਤੇ ਕੰਨ ਨਹੀਂ ਧਰਦਾ, ਪੰਜਾਬ ਸਰਕਾਰ ਉਹ ਚਲਾ ਕੇ ਰਾਜੀ ਨਹੀਂ। ਮਗਰ ਨਰੇਗਾ ਇੱਥੇ ਖਤਮ ਹੋਈ ਪਈ ਆ, ਸਕੂਲੀ ਸਿੱਖਿਆ ਢਾਂਚਾ ਜਿਹੜਾ ਉਹ ਇੱਥੇ ਤਬਾਹ ਹੋਇਆ ਪਿਆ, ਸਾਰੀਆਂ ਯੋਜਨਾਵਾਂ ਮੁੱਦੇ ਮੂੰਹ, ਮਿਡ ਡੇ ਮੀਲ ਇੱਥੇ ਖਤਮ ਹੋ ਚੁੱਕੀ ਆ। ਯਾਨੀ ਕੋਈ ਵੀ ਪਰਿਯੋਜਨਾ ਜਿਹੜੀ ਪੰਜਾਬ ਦੇ ਵਿੱਚ ਉਹ ਲਚਕ ਕੇ ਨਹੀਂ ਤੁਰਦੀ ਪਈ, ਹਰੇਕ ਯੋਜਨਾ ਜਿਹੜੀ ਲੰਗੜਾ ਕੇ ਤੁਰਦੀ ਪਈ ਆ, ਔਰ ਹਰੇਕ ਯੋਜਨਾ ਦੇ ਵਿੱਚ ਹੀ ਪੱਖਪਾਤ। ਸੋ ਕੇਂਦਰ ਦਾ ਇਹ ਵਤੀਰਾ ਜਿਹੜਾ ਉਹ ਠੀਕ ਕਰਨ ਦੀ ਜ਼ਰੂਰਤ ਆ, ਨਹੀਂ ਤੇ ਫਿਰ ਪੰਜਾਬ ਦੇ ਲੋਕ ਇੱਕ ਦਿਨ ਅੱਕ ਕੇ ਪੰਜਾਬ ਦਾ ਜਿਹੜਾ ਵਿਰੋਧ ਆ ਉਹ ਫਿਰ ਐਸਾ ਕਰਨਗੇ ਕਿ ਕੇਂਦਰ ਨੂੰ ਤਰੇਲੀਆਂ ਆ ਜਾਣਗੀਆਂ। ਸੋ ਕੇਂਦਰ ਨੂੰ ਇਸ ਤਰ੍ਹਾਂ ਦੀ ਕਾਣੀ ਵੱਢ ਨਹੀਂ ਕਰਨੀ ਚਾਹੀਦੀ। ਹਰਿਆਣੇ ਨੂੰ ਜੋ ਉਹਦੇ ਹਿੱਸੇ ਦੇ ਫੰਡ ਮਿਲਦੇ ਆ ਉਹਨੂੰ ਮਿਲਣੇ ਚਾਹੀਦੇ, ਹੋਰ ਵੀ ਵਧੇਰੇ ਮਿਲਣੇ ਚਾਹੀਦੇ ਆ, ਪਰ ਪੰਜਾਬ ਨੂੰ ਜਿਹੜੀ ਕਟੌਤੀ ਕਰਕੇ ਦਿੱਤੀ ਜਾ ਰਹੀ ਹੈ ਇਹ ਕਟੌਤੀ ਨਹੀਂ ਕਰਨੀ ਚਾਹੀਦੀ। ਬਿਲਕੁਲ ਜੀ, ਪੰਜਾਬ ਦੇ ਨਾਲ ਸ਼ੁਰੂ ਤੋਂ ਹੀ ਬੱਚੇ ਦੇ ਨਾਲ ਹੀ ਵਿਤਕਰਾ ਹੁੰਦਾ ਆਇਆ। ਅੱਗੇ ਆਪਾਂ ਰੀਜਨਲ ਸੈਂਟਰ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਤੇ ਸਾਬਕਾ ਵਿਧਾਇਕ ਆਮੋ ਸਾਹਮਣੇ ਹੋਣ ਦੀ ਗੱਲ ਕਰਦੇ ਹਾਂ। ਦੇਖੋ, ਇਹਨਾਂ ਦੇ ਵਿੱਚ ਅਖੀਰ ਨੂੰ ਇਹ ਖੜਕਾ ਦੜਕਾ ਹੋ ਕੇ ਹੀ ਰਹਿਣਾ ਜਿਸ ਤਰੀਕੇ ਨਾਲ ਕੰਮ ਚੱਲਦਾ ਪਿਆ। ਬਾਜਵਾ ਬੋਲਿਆ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ, ਉਹਦੇ ਖਿਲਾਫ ਬੀਬੀ ਭੱਠਲ ਉੱਠ ਪਈ। ਬੀਬੀ ਭੱਠਲ ਦੀ ਅੱਖ ਹੁਣ 2019 ਦੇ ਇਲੈਕਸ਼ਨ ਤੇ ਆ ਕਿ ਸੰਗਰੂਰ ਤੋਂ ਮੈਨੂੰ ਟਿਕਟ ਮਿਲ ਜਾਵੇ। ਫਿਰ ਇਹਨਾਂ ਦੇ ਜਿਹੜੇ ਆਪਣੇ ਵਿਧਾਇਕ ਆ 30-40, ਉਹ ਆਪਣੀ ਸਰਕਾਰ ਦੇ ਖਿਲਾਫ ਹੀ ਆਡਾ ਲਾਈ ਫਿਰਦੇ। ਉਹ ਕਹਿੰਦੇ ਕਿ ਮਜੀਠੀਆ ਹੋਰਾਂ ਨੂੰ ਫੜੋ। ਹੋਰ ਵੀ ਬਹੁਤ ਕੁਛ ਅੰਦਰ ਖਾਤੇ ਚੱਲਦਾ ਪਿਆ। ਕੁਛ ਵਿਧਾਇਕ ਜਿਹੜੇ ਉਹ ਇਸ ਗੱਲ ਤੋਂ ਖਫਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਅਫਸਰਸ਼ਾਹੀ ਹੈ ਉਹਨਾਂ ਦੀ ਗੱਲ ਨਹੀਂ ਸੁਣਦੀ ਪਈ। ਪਰ ਆਹ ਜਿਹੜਾ ਆਡਾ ਮੁਕਤਸਰ ਦੇ ਵਿੱਚ ਲੱਗ ਗਿਆ, ਇਹ ਆਡਾ ਅੱਗੇ ਜਾ ਕੇ ਇਹਨਾਂ ਨੂੰ ਹੋਰ ਵਕਤਾਂ 'ਚ ਪਾ ਸਕਦਾ। ਅਸਲ ਦੇ ਵਿੱਚ ਇੱਥੇ ਪੀਯੂ ਦਾ ਇੱਕ ਰੀਜਨਲ ਸੈਂਟਰ ਆ, ਜਿਹਨੂੰ ਆਪਾਂ ਖੇਤਰੀ ਸੈਂਟਰ ਕਹਿ ਦਿੰਦੇ ਹਾਂ, ਪੀਯੂ ਦਾ ਪੰਜਾਬੀ ਯੂਨੀਵਰਸਿਟੀ ਦਾ। ਤਾਂ ਇਸ ਰੀਜਨਲ ਸੈਂਟਰ ਨੂੰ ਹੁਣ ਜਿਹੜਾ ਗਿੱਦੜਬਾਹ ਵਾਲਾ ਵਿਧਾਇਕ ਆ ਰਾਜਾ ਵੜਿੰਗ, ਕਿਉਂਕਿ ਉਹਦੀ ਪਹੁੰਚ ਹੈ ਜਿਹੜੀ ਵੱਡੇ ਘਰ ਤੱਕ ਆ। ਬੀਬੀ ਸੋਨੀਆ ਗਾਂਧੀ ਦੇ ਪੈਰਾਂ 'ਚ ਵੀ ਉਹ ਜਾ ਡਿੱਗਦਾ, ਰਾਹੁਲ ਗਾਂਧੀ ਦੇ ਨਾਲ ਵੀ ਜੱਫੀਆਂ ਪਾ ਲੈਂਦਾ। ਉਹ ਰਾਜਾ ਵੜਿੰਗ ਇਸ ਰੀਜਨਲ ਸੈਂਟਰ ਨੂੰ ਆਪਣੇ ਹਲਕੇ 'ਚ ਸ਼ਿਫਟ ਕਰਵਾਉਣਾ ਚਾਹੁੰਦਾ, ਕੌਣੀ ਪਿੰਡ ਦੇ ਵਿੱਚ ਲਿਜਾਣਾ ਚਾਹੁੰਦਾ। ਜਦ ਕਿ ਦੂਜੇ ਪਾਸੇ ਜਿਹੜੀ ਬੀਬੀ ਕਰਨ ਕੌਰ ਬਰਾੜ ਆ, ਜਿਹੜੀ ਕਿ ਸਾਬਕਾ ਵਿਧਾਇਕਾ ਹਰਚਰਨ ਸਿੰਘ ਬਰਾੜ ਦੇ ਖਾਨਦਾਨ 'ਚੋਂ, ਉਹ ਬੀਬਾ ਕਰਨ ਬਰਾੜ ਕਹਿੰਦੀ ਹੈ ਕਿ ਭਾਵੇਂ ਕੁਛ ਵੀ ਹੋ ਜੇ, ਮੁਕਤਸਰ ਦੇ ਵਿੱਚੋਂ ਅਸੀਂ ਇਹ ਰੀਜਨਲ ਸੈਂਟਰ ਜਿਹੜਾ ਉਹ ਹਿੱਲਣ ਨਹੀਂ ਦੇਵਾਂਗੇ। ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰੂੰਗੀ ਕਿ ਇਹਦੀ ਮਜਾਲ ਆ ਕਿ ਉਹ ਇੱਥੋਂ ਰੀਜਨਲ ਸੈਂਟਰ ਹੈ ਜਿਹੜਾ ਉਹ ਹਿਲਾ ਕੇ ਦਿਖਾਵੇ। ਤੇ ਇਸੇ ਲੜਾਈ ਦੇ ਵਿੱਚ ਅਕਾਲੀ ਵੀ ਕੁੱਦ ਪਏ ਆ। ਰੋਜ਼ੀ ਬਰਕੰਦੀ ਮੁਕਤਸਰ ਵਾਲਾ ਕਹਿੰਦਾ ਜੀ ਕਿ ਅਸੀਂ ਹਰੇਕ ਤਰ੍ਹਾਂ ਦੀ ਕੁਰਬਾਨੀ ਦੇਵਾਂਗੇ। ਉਹ ਹੁਣ ਕੁਰਬਾਨੀ ਤੇ ਉਤਾਰੂ ਹੈ ਕਿ ਮੈਨੂੰ ਜੇ ਲੋੜ ਪਈ ਤੇ ਮੈਂ ਵੀ ਕੁਰਬਾਨੀ ਦਊਂਗਾ। ਕੁਰਬਾਨੀ ਉਹਨਾਂ ਨੇ ਜਿਹੜੀ ਦੇਣੀ ਹੈ ਪਤਾ ਹੀ ਹੈ ਸਾਰਿਆਂ ਨੂੰ, ਉਹ ਵੀ ਪੱਲੀ ਵਿਛਾ ਕੇ ਇੱਕ ਸਾਈਡ ਤੇ ਬਹਿ ਜਾਣਗੇ ਧਰਨੇ ਤੇ। ਪਰ ਇਹ ਜਿਹੜੀ ਖਿੱਚਤਾਨ ਚੱਲਦੀ ਪਈ ਆ, ਇਹ ਖਿੱਚਤਾਨ ਪੰਜਾਬ ਦਾ ਨੁਕਸਾਨ ਕਰੇਗੀ। ਦੇਖੋ, ਇਹ ਦੋ ਜਣਿਆਂ ਦੀ ਲੜਾਈ ਹੈ। ਉਹ ਆਪਣੇ ਹਲਕੇ 'ਚ ਰੀਜਨਲ ਸੈਂਟਰ ਨੂੰ ਲਿਜਾਣਾ ਚਾਹੁੰਦਾ, ਉਹ ਆਪਣੇ ਹਲਕੇ 'ਚ ਰੱਖਣਾ ਚਾਹੁੰਦੀ ਹੈ, ਤੇ ਇਹਦੇ 'ਚ ਵਿਦਿਆਰਥੀ ਮਾਰੇ ਜਾਣਗੇ। ਸੋ ਇੱਕ ਤੇ ਉੱਤੇ ਸਾਨੂੰ ਟੀਮ ਉਹੋ ਜਿਹੀ ਮਿਲੀ ਆ, ਕਿਉਂਕਿ ਦੇਖੋ ਚਾਹੇ ਕੇਂਦਰ ਹੋਵੇ ਚਾਹੇ ਰਾਜ ਹੋਵੇ, ਇੱਥੇ ਜਿਹੜੀ ਸਰਕਾਰ ਕੰਮ ਕਰਦੀ ਹੈ ਉਹ ਸਰਕਾਰ ਜੇ ਇੱਕ ਤਾਲਮੇਲ ਵਾਲੀ ਟੀਮ ਦੇ ਤੌਰ ਤੇ ਕੰਮ ਕਰੇ ਤੇ ਬਿਹਤਰ ਆ। ਹੁਣ ਨਾ ਤੇ ਉੱਤੇ ਸਾਨੂੰ ਇਹੋ ਜਿਹੀ ਕੋਈ ਟੀਮ ਮਿਲਦੀ ਹੈ ਜਿਹਦੇ 'ਚ ਤਾਲਮੇਲ ਨਜ਼ਰ ਆਵੇ, ਉੱਥੇ ਇਕੱਲੀ ਤਾਲ ਹੀ ਤਾਲ ਠੋਕੀ ਜਾਂਦੀ, ਮੇਲ ਕਿਸੇ ਦਾ ਹੈ ਨਹੀਂ, ਕਿਉਂਕਿ 2-3 ਜਣੇ ਸਰਕਾਰ ਆ ਉੱਤੇ ਵੀ। ਆ ਜਿਹੜੀ ਇੱਥੇ ਹੇਠਾਂ ਸਰਕਾਰ ਸਾਡੇ ਚੱਲਦੀ ਪਈ ਆ ਰਾਜ ਦੇ ਵਿੱਚ, ਇਸ ਸਰਕਾਰ ਦੇ ਵਿੱਚ ਤੇ ਕੁਛ ਵੀ ਹੈ ਨਹੀਂ, ਨਾ ਤਾਲ ਹੈ ਨਾ ਮੇਲ ਹੈ, ਬਸ ਤੇਲ ਮੇਲ ਹੀ ਆ। ਹੁਣ ਇਸ ਤੇਲ ਮੇਲ ਦੀ ਖੇਡ ਦੇ ਵਿੱਚ ਇਹ ਜੋ ਖੇਡਿਆ ਜਾ ਰਿਹਾ, ਇਹਨਾਂ ਨੂੰ ਸਮਝਣ ਦੀ ਲੋੜ ਆ ਕਿ ਜੇ ਇਸ ਤਰੀਕੇ ਦੇ ਨਾਲ ਇਹਨਾਂ ਦੇ ਆਪੋ ਵਿੱਚ ਹੀ ਸਿੰਘ ਫਸੇ ਰਹੇ ਫਿਰ ਲੋਕਾਂ ਦਾ ਭਲਾ ਕੀ ਹੋਊਗਾ। ਸੋ ਇਹਨਾਂ ਨੂੰ ਆਪੋ ਵਿੱਚ ਦੀ ਤਾਲਮੇਲ ਰੱਖ ਕੇ ਇੱਕ ਬਿਹਤਰ ਟੀਮ ਬਣਾਉਣੀ ਪਊਗੀ। ਬਿਹਤਰ ਟੀਮ ਬਣੂਗੀ, ਪੰਜਾਬ ਦਾ ਕੁਛ ਭਲਾ ਹੋਊਗਾ। ਪਰ ਹਾਲ ਦੀ ਘੜੀ ਇਹ ਆਪੋ ਆਪਣਾ ਭਲਾ ਸੋਚ ਕੇ ਚੱਲਦੇ ਪਏ। ਪੰਜਾਬੀਆਂ ਦਾ ਜਾਂ ਪੰਜਾਬ ਦਾ ਜਾਂ ਪੰਜਾਬੀਅਤ ਦਾ ਭਲਾ ਇਹ ਸੋਚਦੇ ਨਹੀਂ ਪਏ। ਪੰਜਾਬੀਆਂ ਦਾ ਭਲਾ ਨਹੀਂ ਜੀ, ਨਹੀਂ ਸੋਚਣਾ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਜੀ ਸ਼ੁਕਰੀਆ। ਸਰੋਤੇ ਸਨ ਮਿੰਟੂ ਗੁਰਸਰੀਆ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।